अच्छा खाजा साहब, सब तो पहले मैं तुहाडे कोल पुछना चाहांगा कि 1,05,000 तो ज़्यादा घर बन चुके हैं तकरीबन, और एक किड्डा वड्डा मनसूबा है और इहदे च अगे किन्ने कु घर बनने ने मजीद? बिस्मिल्लाहिर्रहमानिर्रहीम जी। ਇਹ ਅਲਹਮਦੁਲਿल्लाह ना सिर्फ पंजाब पाकिस्तान ਦਾ बल्कि दुनिया ਦਾ ਇੱਕ ਬਹੁਤ ਵੱਡਾ ਪ੍ਰੋਗਰਾਮ ਹੈ। ਦੁਨੀਆ 'ਚ ਹਾਊਸਿੰਗ 'ਚ ਇੱਕ ਕਨਸੈਪਟ ਹੈਗਾ ਅਫੋਰਡੇਬਲ ਹਾਊਸਿੰਗ ਦਾ, ਲੋ ਇਨਕਮ ਹਾਊਸਿੰਗ ਦਾ। ਹਾਊਸਿੰਗ ਦੇ ਮਸਾਇਲ ਜਿਵੇਂ ਜਿਵੇਂ ਸਾਡੀ ਆਬਾਦੀ बढ़ी है दुनिया ਦੀ, ਜਿਵੇਂ ਜਿਵੇਂ ਅਰਬਨਾਈਜੇਸ਼ਨ बढ़ी है, ਸ਼ਹਿਰੀ ਆਬਾਦੀ बढ़ी है ਖਾਸ ਕਰ, ਤੇ ਹਾਊਸਿੰਗ ਦੇ ਮਸਾਇਲ ਜਿਹੜੇ ਨੇ ਉਹ ਬਹੁਤ ਵੱਧਦੇ ਜਾ ਰਹੇ ਨੇ। ਤੇ ਪਾਕਿਸਤਾਨ ਤੁਹਾਨੂੰ ਪਤਾ ਇੱਕ ਐਸਾ ਮੁਲਕ ਹੈ ਜਿੱਥੇ ਕਲਾਈਮੇਟ ਚੇਂਜ ਦੇ ਇਫੈਕਟਸ ਵੀ ਬਹੁਤ ਜ਼ਿਆਦਾ ਨੇ। ਅਸੀਂ ਵੇਖ ਰਹੇ ਹਾਂ ਕਿਵੇਂ ਗਰਮੀ ਦੀ ਸ਼ਿੱਦਤ ਵੱਧਦੀ ਜਾ ਰਹੀ ਹੈ ਵਗੈਰਾ ਵਗੈਰਾ, ਤੇ ਇਹਦੀ ਵਜ੍ਹਾ ਤੋਂ ਫਿਰ ਹਾਊਸਿੰਗ ਦੇ ਮਸਾਇਲ ਵੀ ਮੈਨੀਫੋਲਡ ਨੇ। ਤੇ ਆਪਣੀ ਛੱਤ ਆਪਣਾ ਘਰ ਪ੍ਰੋਗਰਾਮ ਜਦੋਂ ਆਇਆ ਹੈ ਤੇ ਇਨੀਸ਼ੀਅਲੀ ਨਾ ਚੀਫ ਮਿਨਿਸਟਰ ਸਾਹਿਬਾਂ ਨੂੰ ਇੰਨਾ ਅੰਦਾਜ਼ਾ ਸੀ, ਨਾ ਗਵਰਨਮੈਂਟ ਨੂੰ, ਨਾ ਸਾਨੂੰ ਇੰਨਾ ਅੰਦਾਜ਼ਾ ਸੀ ਕਿ ਇਹਦਾ ਇੰਨਾ ਓਵਰਵੈਲਮਿੰਗ ਰਿਸਪੌਂਸ ਆਏਗਾ। ਤੇ ਅਲਹਮਦੁਲਿल्लाह ਸਾਡੇ ਟਾਰਗੇਟਸ ਪਹਿਲੇ ਸਾਲ ਹੀ ਰਿਵਾਈਜ਼ ਹੁੰਦੇ ਉਹ ਪਹਿਲੇ ਸਟਾਰਟ ਹੋਏ ਤੇ 17,500 ਅਸੀਂ ਕਰਜ਼ੇ ਵੰਡਨੇ ਸਨ ਇੱਕ ਸਾਲ 'ਚ, ਫਿਰ ਉਹ ਰਿਵਾਈਜ਼ ਹੋ ਕੇ 70,000 ਹੋਇਆ, ਫਿਰ 1 ਲੱਖ ਹੋਇਆ, ਹੁਣ 1,60,000 ਹੋ ਗਿਆ ਅਲਹਮਦੁਲਿल्लाह। ਤੇ ਹੁਣ ਜੂਨ ਐਂਡ ਹੋ ਗਿਆ 2026 ਦਾ, ਅਸੀਂ 1,75,000 ਸਾਡਾ ਟਾਰਗੇਟ ਸੀ, ਅਸੀਂ ਉਹ ਅਚੀਵ ਕੀਤਾ। ਤੇ ਇਨਸ਼ਾਅੱਲਾ ਬਾਏ ਦਾ ਐਂਡ ਆਫ ਗਵਰਨਮੈਂਟ ਅਸੀਂ 5 ਲੱਖ ਕਰਜ਼ਿਆਂ ਦਾ ਟਾਰਗੇਟ ਜਿਹੜਾ ਉਹ ਪੂਰਾ ਕਰਨਾ ਇਨਸ਼ਾਅੱਲਾ। अच्छा सर, मैं देख रहा सा कि 24 ਲੱਖ ਤੋਂ ਜ਼ਿਆਦਾ ਦਰਖਾਸਤਾਂ ਆ ਚੁੱਕੀਆਂ ਨੇ ਤੁਹਾਡੇ ਕੋਲ। ਇੱਕ ਤਾਂ ਮੈਨੂੰ ਇਹ ਦੱਸੋ ਸਰ ਕਿ ਤਰੀਕੇਕਾਰ ਕਿਵੇਂ ਹੁੰਦਾ ਹੈ, ਕਿ ਮੁੰਤਖਬ ਜਿਹੜੇ ਲੋਕ ਹੁੰਦੇ ਨੇ ਉਹ ਕਿਸ ਤਰ੍ਹਾਂ ਹੁੰਦੇ ਨੇ, ਔਰ ਜਿਹੜੇ ਪਿੱਛੇ ਬਚ ਜਾਣਗੇ ਹੁਕੂਮਤ ਉਹਨਾਂ ਨੂੰ ਕਿਸ ਤਰ੍ਹਾਂ ਕਵਰ ਕਰੇਗੀ ਅੱਗੇ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਚੂੰਕਿ ਇਹ ਪੂਰੇ ਪੰਜਾਬ ਲਈ ਸਾਡਾ ਪੋਰਟਲ ਅਵੇਲੇਬਲ ਹੈ, ਆਨਲਾਈਨ ਹੈ, ਓਪਨ ਹੈ, ਤੇ ਇਹ ਇੱਕ ਕੰਟੀਨਿਊਸ ਸਿਲਸਿਲਾ ਚੱਲ ਰਿਹਾ। ਇਹਦਾ ਪ੍ਰੋਸੈਸ ਹੈ ਕਿ ਜਦੋਂ ਵੀ ਕੋਈ ਐਪਲੀਕੈਂਟ ਅਪਲਾਈ ਕਰਦਾ ਉਹਦੀ ਜਿਹੜੀ ਦਰਖਾਸਤ ਹੈ ਉਹ ਸਕਰੂਟਨੀ ਲਈ ਫਿਰ ਫੀਲਡ ਵਿੱਚ ਦੇ ਦਿੱਤੀ ਜਾਂਦੀ ਹੈ। ਤੇ ਸਾਡੇ ਜਿਹੜੇ ਮਹਿਕਮੇ ਫੀਲਡ 'ਚ ਆਪਰੇਟ ਕਰ ਰਹੇ ਨੇ ਉਹ ਸਕਰੂਟਨੀ ਕਰਦੇ ਨੇ ਉਹਦੀ ਡਾਕੂਮੈਂਟਸ ਦੀ ਵੀ ਤੇ ਉਹਦੀ ਆਪਣੀ ਵੀ ਜ਼ਮੀਨ ਦੀ ਜਾਂਚ ਪੜਤਾਲ। ਉਸ ਤੋਂ ਬਾਅਦ ਫਿਰ ਜਦੋਂ ਕਰਜ਼ਾ ਅਪਰੂਵ ਹੋ ਜਾਂਦਾ ਤੇ ਉਹ ਪ੍ਰੋਸੈਸ ਵਿੱਚ ਆਉਂਦਾ ਤੇ 2 ਇੰਸਟਾਲਮੈਂਟਸ ਵਿੱਚ ਜਾਂ 2 ਕਿਸ਼ਤਾਂ ਵਿੱਚ ਉਹਨੂੰ ਕਰਜ਼ਾ ਦਿੱਤਾ ਜਾਂਦਾ। ਤੇ ਜਿਹੜੇ ਲੋਕ ਰਹਿ ਜਾਂਦੇ ਨੇ, ਫੋਰ ਇੰਸਟੈਂਸ ਅਜੇ ਵੀ ਸਾਡਾ ਜਿਹੜਾ ਤੁਸੀਂ ਕਹਿ ਲਓ ਸਕਰੂਟਨੀ ਤੋਂ ਬਾਅਦ ਜਿਹੜਾ ਸਕਸੈਸ ਰੇਟ ਹੈ ਉਹ ਤਕਰੀਬਨ 18-20-22% ਹੈ। ਕਿਉਂਕਿ ਬਹੁਤ ਸੇ ਜਿਹੜੇ ਲੋਕ ਨੇ ਉਹ ਇਨੀਸ਼ੀਅਲ ਜਿਹੜਾ ਸਕਰੂਟਨੀ ਦਾ ਮਰਹਲਾ ਹੁੰਦਾ ਉਹਦੇ 'ਚ ਨਿਕਲ ਜਾਂਦੇ ਨੇ, ਜਿਹਦੇ 'ਚ ਡਾਕੂਮੈਂਟ ਵੈਰੀਫਿਕੇਸ਼ਨ ਹੈ, ID ਕਾਰਡ ਦੀ ਵੈਰੀਫਿਕੇਸ਼ਨ ਹੈ, ਹੋਰ ਇਸ ਤਰ੍ਹਾਂ ਦੇ ਮਾਮਲਾਤ ਨੇ। ਤੇ ਜਿਹੜੇ ਲੋਕ ਨਹੀਂ ਐਲੀਜੀਬਲ ਹੁੰਦੇ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਕਿ ਤੁਸੀਂ ਆਪਣੀ ਐਲੀਜੀਬਿਲਿਟੀ ਪੂਰੀ ਕਰੋ ਤੇ ਤੁਸੀਂ ਇਹਦੇ 'ਚ ਸ਼ਾਮਿਲ ਹੋ ਸਕਦੇ ਹੋ। ਇਸ ਵੇਲੇ ਸਾਡੇ ਕੋਲ ਤਕਰੀਬਨ 2.3-2.4 ਮਿਲੀਅਨ ਸਾਡੇ ਰਜਿਸਟਰਡ ਯੂਜ਼ਰਸ ਨੇ। ਸਹੀ। ਤੇ ਜਿਹੜੀ ਸਬਮਿਟਡ ਐਪਲੀਕੇਸ਼ਨਸ ਨੇ ਸਾਡੀਆਂ ਉਹ 12 ਲੱਖ ਤੋਂ ਤਜਾਵਜ਼ ਕਰ ਗਈਆਂ। ਅੱਛਾ ਸਰ, ਜਿਹੜੇ ਪਿੱਛੇ ਲੋਕ ਚੂੰਕਿ ਇੰਨੀਆਂ ਜ਼ਿਆਦਾ ਦਰਖਾਸਤਾਂ ਆ ਗਈਆਂ ਨੇ, ਉਹ ਵੈਸੇ ਉਮੀਦ ਰੱਖਣ ਕਿ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਦੌਰ 'ਚ ਜਾ ਕੇ ਉਹਨਾਂ ਦੀ ਵੀ ਵਾਰੀ ਆ ਜਾਏਗੀ? ਦੇਖੀ ਜੀ, ਇਨਸ਼ਾਅੱਲਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਗਵਰਨਮੈਂਟ ਦਾ ਪ੍ਰੋਗਰਾਮ ਵੱਧਦਾ ਵੀ ਜਾ ਰਿਹਾ ਹੈ, ਸਾਡਾ ਨੰਬਰ, ਸਾਡੇ ਟਾਰਗੇਟਸ ਵੀ ਵੱਧਦੇ ਜਾ ਰਹੇ ਨੇ। ਤੇ ਅਲਹਮਦੁਲਿल्लाह ਪ੍ਰੋਗਰਾਮ ਦੀ ਮਕਬੂਲੀਅਤ ਜਿਹੜੀ ਉਹਦੇ 'ਚ ਇਜ਼ਾਫਾ ਹੁੰਦਾ ਜਾ ਰਿਹਾ ਹੈ। ਤੇ ਅਸੀਂ ਚੂੰਕਿ ਉਹਨੇ ਗਲੋਬਲੀ ਵੀ ਪ੍ਰੋਗਰਾਮ ਨੂੰ ਰਿਪਰੈਜ਼ੈਂਟ ਕਰਕੇ ਆਏ ਹਾਂ ਵਰਲਡ ਅਰਬਨ ਫੋਰਮ 13 ਬਾਕੂ ਵਿੱਚ ਮਈ 2026 'ਚ। ਤੇ ਇਨਸ਼ਾਅੱਲਾ ਸਾਨੂੰ ਉਮੀਦ ਹੈ ਜਿਵੇਂ ਜਿਵੇਂ ਪ੍ਰੋਗਰਾਮ ਦਾ ਕੈਨਵਸ ਵਧੇਗਾ ਤੇ ਉਮੀਦ ਹੈ ਜਿੰਨੇ ਵੀ ਐਪਲੀਕੈਂਟਸ ਨੇ ਅਸੀਂ ਉਹਨਾਂ ਨੂੰ ਮੈਕਸਿਮਮ ਅਕੋਮੋਡੇਟ ਕਰ ਸਕਾਂਗੇ। ਕਿਉਂਕਿ ਹਾਊਸਿੰਗ ਦੇ ਮਸਾਇਲ ਇਹੋ ਜਿਹੇ ਨੇ ਕਿ ਪੰਜਾਬ ਵਿੱਚ ਤੁਹਾਨੂੰ ਕਮ ਅਜ਼ ਕਮ 50-52 ਲੱਖ ਹਾਊਸਿੰਗ ਯੂਨਿਟਸ ਦੀ ਕਮੀ ਹੈ। ਬਿਲਕੁਲ ਠੀਕ ਹੈ। ਇਨ ਟਰਮਸ ਆਫ ਇੰਟਰਨੈਸ਼ਨਲ ਸਟੈਂਡਰਡਸ। ਤੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਅਸੀਂ ਸਾਰਿਆਂ ਦੇ ਮਸਾਇਲ ਹੱਲ ਕਰ ਲਾਂਗੇ, ਪਰ ਚੂੰਕਿ ਇਹ ਪਹਿਲੀ ਵਾਰ ਐਸਾ ਹੋਇਆ ਕਿ ਐਸਾ ਕਦਮ ਜਿਹੜਾ ਹੈ ਉਹ ਰਾਈਟ ਡਾਇਰੈਕਸ਼ਨ 'ਚ ਚੁੱਕਿਆ ਗਿਆ ਹੈ ਤੇ ਐਡੇ ਵੱਡੇ ਲੈਵਲ 'ਤੇ ਇਹਨੂੰ ਆਪਰੇਟ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੇ ਮਸਾਇਲ ਨੂੰ ਹੱਲ ਕੀਤਾ ਜਾ ਰਿਹਾ ਹੈ। ਅੱਛਾ ਸਰ, ਪਿਛਲੀਆਂ ਹਕੂਮਤਾਂ ਨੇ ਵੀ ਦਾਅਵੇ ਕੀਤੇ ਸਨ ਘਰ ਬਣਾਉਣ ਦੇ, ਲੇਕਿਨ ਤੁਸੀਂ ਜਿਹੜਾ ਕੰਮ ਕੀਤਾ ਮਾਸ਼ਾਅੱਲਾ ਪੂਰੀ ਦੁਨੀਆ 'ਚ ਤੁਹਾਡੀ ਤਾਰੀਫਾਂ ਹੋ ਰਹੀਆਂ ਨੇ ਇਸ ਕੰਮ ਦੀਆਂ। ਔਰ ਪਿਛਲੇ ਦਿਨਾਂ 'ਚ ਜਿਹੜਾ ਹੈ ਵਰਲਡ ਬੈਂਕ ਦੀ ਤਰਫੋਂ ਵੀ ਤੁਹਾਨੂੰ ਕਿਹਾ ਗਿਆ ਕਿ ਸ਼ਰਾਕਤਦਾਰੀ ਕਰਨੀ, ਇਹਦੇ ਹਵਾਲੇ ਨਾਲ ਵੀ ਕੁਝ ਦੱਸੋ ਸਾਨੂੰ। ਸਰ, ਇਸ ਤਰ੍ਹਾਂ ਕਿ ਚੂੰਕਿ ਡਿਫਰੈਂਟ ਤਰ੍ਹਾਂ ਦੇ ਹਾਊਸਿੰਗ ਮਾਡਲਸ ਹੁੰਦੇ ਨੇ, ਜਿਹੜੀਆਂ ਵੀ ਹਕੂਮਤਾਂ ਆਉਂਦੀਆਂ ਰਹੀਆਂ ਉਹ ਮੁਖਤਲਿਫ ਤਜਰਬੇ ਕਰਦੇ ਰਹੇ, ਪਰ ਇਹ ਜਿਹੜਾ ਕਰਜ਼ਾ ਦੇਣ ਵਾਲਾ ਕੰਮ ਹੈ, ਹਾਊਸਿੰਗ ਲੋਨ ਦੇਣ ਵਾਲਾ ਕੰਮ ਹੈ, ਇਹ ਆਪਣੀ ਨੌਈਅਤ ਦਾ ਬੜਾ ਯੂਨੀਕ ਪ੍ਰੋਗਰਾਮ ਹੈ। ਤੇ ਇਹਦੀ ਕਾਮਯਾਬੀ ਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਜਿਹੜੇ ਸਾਡੇ ਉਹ ਇਦਾਰੇ ਨੇ ਜਿਹੜੇ ਕਰਜ਼ੇ ਦਿੰਦੇ ਨੇ ਜਾਂ ਕਮਰਸ਼ੀਅਲ ਬੈਂਕਿੰਗ ਲੋਨਸ ਨੇ, ਉਹਨਾਂ ਦੀਆਂ ਕੰਡੀਸ਼ਨਸ ਇੰਨੀਆਂ ਸਟ੍ਰਿੰਜੈਂਟ ਹੁੰਦੀਆਂ ਕਿ ਆਮ ਬੰਦਾ ਲੈ ਨਹੀਂ ਸਕਦਾ।
ਤੇ ਇਸ ਪ੍ਰੋਗਰਾਮ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਇਹਦੇ 'ਚ ਸੂਦ ਨਹੀਂ ਸ਼ਾਮਿਲ, ਬਿਲਾ ਸੂਦ ਕਰਜ਼ਾ, ਫਲੈਟ ਤੁਹਾਡੀ ਇੰਸਟਾਲਮੈਂਟ ਹੈ 14,000 ਰੁਪਏ, ਤੁਸੀਂ 9 ਸਾਲ ਤੱਕ ਦੇਣੀ। ਤੀਜੀ ਚੀਜ਼ ਹੈ ਕਿ ਤੁਹਾਡੀ ਰਹਿਣ ਨਹੀਂ ਰੱਖੀ ਜਾਂਦੀ ਪ੍ਰੋਪਰਟੀ, ਪਲੈਜ ਨਹੀਂ ਕੀਤੀ ਜਾਂਦੀ, ਠੀਕ ਹੈ। ਸਿਰਫ ਉਹਨੂੰ ਰੈਵਨਿਊ ਰਿਕਾਰਡ ਵਿੱਚ ਲੀਨ ਮਾਰਕ ਕਰ ਦਿੱਤਾ ਜਾਂਦਾ ਕਿ ਜੀ ਇਹਦੇ ਇਸ ਪ੍ਰੋਪਰਟੀ ਅਗੇਂਸਟ ਕਰਜ਼ਾ ਨਿਕਲਿਆ ਹੋਇਆ ਤੇ ਇਹਨੂੰ ਵੇਚਿਆ ਨਾ ਜਾਏ। ਇਹ ਉਹ ਫੈਸਿਲਿਟੀਜ਼ ਜਾਂ ਉਹ ਫੀਚਰਸ ਨੇ ਜਿਹਨੂੰ ਇਸ ਪ੍ਰੋਗਰਾਮ ਨੇ ਬਹੁਤ ਜ਼ਿਆਦਾ ਤਕਵੀਅਤ ਦਿੱਤੀ ਹੈ। ਅੱਛਾ ਖਾਜਾ ਸਾਹਿਬ, ਸਾਡੇ ਪਾਕਿਸਤਾਨੀ ਆਵਾਮ ਦੇ ਨਾਲ ਇੱਕ ਇਹ ਹੁੰਦਾ ਹੈ ਕਿ ਜਦੋਂ ਕੋਈ ਸਰਕਾਰੀ ਤਾਮੀਰਾਤ ਹੁੰਦੀਆਂ ਨੇ, ਕਿਤੇ ਸੜਕ ਬਣਦੀ ਹੈ ਜਾਂ ਕਿਤੇ ਮਕਾਨ ਬਣਦਾ ਹੈ, ਤੇ ਕੁਝ ਲੋਕ ਇਹ ਕਹਿੰਦੇ ਨੇ ਕਿ ਸਰਕਾਰੀ ਕੰਮ ਜਿੱਥੇ ਹੁੰਦਾ ਨਾ ਉੱਥੇ 99 ਦਾ ਮਸਾਲਾ ਲੱਗਦਾ ਤੇ ਲੇਕਿਨ ਇਹ ਚੂੰਕਿ ਜ਼ਰਾ ਮੁਨਫਰਿਦ ਕੰਮ ਹੈ ਕਿ ਲੋਕਾਂ ਨੂੰ ਬਕਾਇਦਾ ਖੁਦ ਪੈਸੇ ਦਿੱਤੇ ਜਾ ਰਹੇ ਨੇ, ਉਹ ਆਪਣਾ ਘਰ ਖੁਦ ਬਣਾਉਣਗੇ, ਤਾਮੀਰ ਵੀ ਖੁਦ ਕਰਨਗੇ। ਮੈਂ ਪੁੱਛਣਾ ਇਹ ਚਾਹ ਰਿਹਾ ਕਿ ਮੈਨੂੰ ਥੋੜਾ ਇਹ ਦੱਸੋ ਕਿ ਜਦੋਂ ਸ਼ੁਰੂ ਕਰਦੇ ਨੇ ਮਕਾਨ, ਉਸ ਤੋਂ ਬਾਅਦ ਉਹਨਾਂ ਦੀ ਕਿਸ਼ਤ ਕਿਦੋਂ ਸ਼ੁਰੂ ਹੁੰਦੀ? ਵੇਖੋ ਜੀ, ਪਹਿਲੀ ਮੈਂ ਇੱਕ ਤੁਹਾਨੂੰ ਅਰਜ਼ ਕਰਾਂ, ਇੱਕ ਅਗੇਨ ਪ੍ਰੋਗਰਾਮ ਦੀ ਕਾਮਯਾਬੀ ਜਾਂ ਪ੍ਰੋਗਰਾਮ ਨੂੰ ਜਿਹੜੀ ਇੰਨੀ ਤਕਵੀਅਤ ਮਿਲੀ ਹੈ, ਉਹਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਜਿਹੜਾ ਸ਼ਫਾਫੀਅਤ ਦਾ ਐਲੀਮੈਂਟ ਹੈ ਇਹਦੇ ਵਿੱਚ, ਉਹ ਬੜਾ ਇੰਪੋਰਟੈਂਟ ਹੈ। ਇੱਕ ਤੇ ਸਾਡੇ ਜਿੰਨੇ ਪ੍ਰੋਸੀਜਰਸ ਨੇ ਉਹ ਐਂਡ ਟੂ ਐਂਡ ਸਾਰੇ ਟੈਕਨੋਲੋਜੀ ਬੇਸਡ ਪ੍ਰੋਸੀਜਰਸ ਨੇ, ਠੀਕ ਹੈ। ਸਾਡੇ ਟੈਕਨੋਲੋਜੀ ਪਾਰਟਨਰ ਹੈ PITB, ਆਨਲਾਈਨ ਪੋਰਟਲ ਹੈ। ਅਸੀਂ 12 ਦਫਾ ਕਹਿ ਚੁੱਕੇ ਹਾਂ ਕਿ ਜੀ ਨਾ ਕੋਈ ਦਰਖਾਸਤ ਜਮ੍ਹਾਂ ਕਰਾਉਣ ਦੇ ਪੈਸੇ ਨੇ, ਨਾ ਕੋਈ ਹੋਰ ਮਹਿਕਮਾ ਜਾਤੀ ਅਖਰਾਜਾਤ ਨੇ, ਕਿਸੇ ਵੀ ਕੋਈ ਹਿਡਨ ਚਾਰजेस ਨਹੀਂ, ਨਾ ਬੈਂਕ ਦੇ, ਨਾ ਮਾਈਕਰੋ ਫਾਈਨੈਂਸ ਇੰਸਟੀਟਿਊਸ਼ਨਸ ਦੇ, ਕੋਈ ਵੀ ਹਿਡਨ ਚਾਰजेस ਨਹੀਂ। ਤੁਹਾਨੂੰ ਦੱਸਿਆ ਜਾਂਦਾ ਕਿ ਵੀ ਤੁਹਾਡੀ 14,000 ਕਿਸ਼ਤ ਹੈ, ਤੁਸੀਂ 14,000 ਹੀ ਦੇਣੀ, ਠੀਕ ਹੈ। ਫਰਜ਼ ਕਰੋ ਅਗਰ ਕਿਸ਼ਤ ਵਗੈਰਾ ਲੇਟ ਹੁੰਦੀ ਹੈ, ਕੋਈ ਜੁਰਮਾਨਾ ਜਾਂ ਐਸੀ ਕੋਈ ਸੂਰਤ ਹਾਲ ਤਾਂ ਨਹੀਂ ਹੁੰਦੀ? ਤੇ ਹੈ ਐਸੀ ਕੋਈ ਸੂਰਤ ਹਾਲ ਨਹੀਂ ਹੈ, ਨੰਬਰ 1। ਨੰਬਰ 2, ਤੁਹਾਨੂੰ ਇਹ ਜਾਣ ਕੇ ਹੈਰਤ ਅੰਗੇਜ਼ ਖੁਸ਼ੀ ਹੋਏਗੀ ਕਿ 1.5 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਅਲਹਮਦੁਲਿਲਾ, ਤੇ ਸਾਡੀ ਰਿਕਵਰੀ ਅਲਹਮਦੁਲਿਲਾ 99.9%। ਜ਼ਬਰਦਸਤ। ਉਹਦੀ ਵਜ੍ਹਾ ਹੀ ਸਿਰਫ ਹੈ ਕਿ ਅਸੀਂ ਜਿਹੜਾ ਸਕਰੂਟਨੀ ਦਾ ਪ੍ਰੋਸੈਸ, ਸਾਡੇ ਤੇ ਬੜਾ ਪਹਿਲੇ ਕ੍ਰਿਟਿਸਿਜ਼ਮ ਆਇਆ ਕਿ ਜੀ ਤੁਹਾਨੂੰ 100 ਦਰਖਾਸਤਾਂ ਆਉਂਦੀਆਂ, ਤੁਸੀਂ 15 ਪਾਸ ਕਰਦੇ ਹੋ, 85 ਰਿਜੈਕਟ ਕਰ ਦਿੰਦੇ ਹੋ। ਉਹਦੀ ਵਜ੍ਹਾ ਹੀ ਹੈ ਕਿ ਅਸੀਂ ਇਹਨੂੰ ਜਿਹੜੀ ਬੈਂਕੇਬਿਲਿਟੀ ਹੁੰਦੀ ਹੈ ਇੱਕ ਬੋਰੋਅਰ ਦੀ, ਉਹਨੂੰ ਇਸਟੈਬਲਿਸ਼ ਕਰਨਾ ਬੜਾ ਜ਼ਰੂਰੀ ਹੈ ਕਿ ਬੰਦਾ ਕਰਜ਼ਾ ਲੈ ਰਿਹਾ ਹੈ ਤੇ ਉਹ ਮਕਾਨ ਤੇ ਕਰਜ਼ਾ ਲਾ ਰਿਹਾ ਕਿ ਨਹੀਂ ਲਾ ਰਿਹਾ। ਹੁਣ ਇੱਕ ਤੇ ਪ੍ਰੋਸੈਸਿਸ ਦੀ ਸ਼ਫਾਫੀਅਤ, ਠੀਕ ਹੈ। ਦੂਜੀ ਜਿਹੜੀ ਚੀਜ਼ ਹੈ, ਜਦੋਂ ਸਾਡੀਆਂ ਟੀਮਸ ਆਉਂਦੀਆਂ ਉਹ ਆ ਕੇ ਵੇਖਦੀਆਂ ਬਈ ਇਸ ਪਲਾਟ ਤੇ ਘਰ ਬਣਨਾ, ਉਹਨੂੰ ਉਹ ਜੀਓ ਟੈਗ ਕਰ ਦਿੰਦੀਆਂ। ਜਦੋਂ ਸਟਾਰਟ ਹੁੰਦੀ ਹੈ ਕੰਸਟਰਕਸ਼ਨ, ਠੀਕ ਹੈ, ਜਦੋਂ ਜਦੋਂ ਉਹ ਨੀਹਾਂ ਪਾ ਲੈਂਦਾ ਤੇ ਉਹਨੂੰ ਪਹਿਲੀ ਕਿਸ਼ਤ ਮਿਲਦੀ ਹੈ, ਠੀਕ ਹੈ, ਤੇ ਜਦੋਂ ਲੈਂਟਰ ਪਾਉਂਦਾ ਫਿਰ ਉਹਨੂੰ ਦੂਜੀ ਕਿਸ਼ਤ ਮਿਲਦੀ ਹੈ। ਇਹ ਚੈੱਕ ਤਾਂ ਰੱਖੇ ਗਏ ਨੇ ਕਿ ਅਸੀਂ ਇਹ ਇਨਸ਼ੋਰ ਕਰੀਏ ਕਿ ਬਈ ਘਰ ਬਣਾਉਣ ਲਈ ਕਰਜ਼ਾ ਘਰ ਬਣਾਉਣ ਤੇ ਲੱਗ ਰਿਹਾ ਤੇ ਉੱਥੇ ਥਾਂ ਤੇ ਲੱਗ ਰਿਹਾ ਜਿੱਥੇ ਘਰ ਬਣਾ ਰਹੇ। ਬਿਲਕੁਲ ਠੀਕ ਹੈ। ਸਾਡੇ ਕੋਲ ਇਨੀਸ਼ੀਅਲੀ ਐਸੇ ਬਹੁਤ ਐਪਲੀਕੈਂਟਸ ਆਏ ਜਿਨ੍ਹਾਂ ਨੇ ਕਿਹਾ ਜੀ ਸਰਕਾਰ ਦਾ ਪੈਸਾ ਲੈ ਲਾਂਗੇ, ਲਾਈਏ ਨਾ ਲਾਈਏ ਕਿਹੜਾ ਰੌਲਾ। ਪਰ ਉਹ ਸਾਡੀ ਜ਼ਿੰਮੇਵਾਰੀ ਸੀ ਐਜ਼ ਅ ਡਿਪਾਰਟਮੈਂਟ, ਐਜ਼ ਐਨ ਐਗਜ਼ੀਕਿਊਟਿੰਗ ਏਜੰਸੀ, ਕਿ ਅਸੀਂ ਇਹ ਇਨਸ਼ੋਰ ਕਰੀਏ ਕਿ ਜਿਹੜੇ ਮਕਸਦ ਲਈ ਸਰਕਾਰ ਦੇ ਰਹੀ ਹੈ ਕਰਜ਼ਾ, ਉਸੇ ਮਕਸਦ ਲਈ ਇਸਤੇਮਾਲ ਹੋ। ਅੱਛਾ ਸਰ, ਇਹ ਵੈਸੇ ਜਿਹੜੀ ਕਿਸ਼ਤ ਸ਼ੁਰੂ ਹੁੰਦੀ ਹੈ ਬੰਦੇ ਵਾਸਤੇ, ਇਹ ਜਦੋਂ ਆਪਣਾ ਮਕਾਨ ਬਣਾ ਕੇ ਸ਼ਿਫਟ ਹੋ ਜਾਂਦਾ ਉਸ ਤੋਂ ਮੇਰੇ ਖਿਆਲ 3 ਮਹੀਨੇ ਬਾਅਦ ਹੈ? ਸਰ ਇਹਦਾ ਹੈ ਕਿ ਤੁਹਾਡਾ 3 ਮਹੀਨੇ ਗ੍ਰੇਸ ਪੀਰੀਅਡ ਹੈ। ਤੁਸੀਂ ਜਦੋਂ ਕਰਜ਼ਾ ਤੁਹਾਡਾ ਅਪਰੂਵ ਹੋ ਜਾਂਦਾ 3 ਮਹੀਨੇ ਤੁਸੀਂ ਕੋਈ ਕਿਸ਼ਤ ਨਹੀਂ ਦੇਣੀ। 3 ਮਹੀਨੇ ਬਾਅਦ ਤੁਸੀਂ ਕਿਸ਼ਤ ਸ਼ੁਰੂ ਕਰਨੀ ਹੈ। ਤੇ ਅਮੂਮੀ ਤੌਰ ਤੇ ਅਸੀਂ ਚੂੰਕਿ ਰੈਗੂਲਰਲੀ ਉਹਨੂੰ ਫੋਲੋ ਵੀ ਕਰ ਰਹੇ ਹੁੰਦੇ ਆ, ਕਮ ਅਜ਼ ਕਮ ਘਰ ਬਣਨ ਦੇ ਦੌਰਾਨ 3 ਤੋਂ 4 ਫੀਲਡ ਵਿਜ਼ਿਟਸ ਹੁੰਦੇ ਨੇ, ਠੀਕ ਹੈ। ਬੰਦਿਆਂ ਦੀ ਰਹਿਨੁਮਾਈ ਵੀ ਕੀਤੀ ਜਾਂਦੀ ਹੈ ਕਿ ਜੀ ਤੁਸੀਂ ਐਵੇਂ ਘਰ ਬਣਾਓ, ਐਵੇਂ ਬਣਾਓ। ਮੈਂ ਇਹ ਤੇ ਨਹੀਂ ਕਹਿ ਸਕਦਾ, ਅਸੀਂ ਹੁਣ ਜਾ ਰਹੇ ਹਾਂ ਬੇਸਿਕਲੀ ਗ੍ਰੀਨ ਬਿਲਡਿੰਗ ਕੋਡਸ ਦੀ ਇੰਪਲੀਮੈਂਟੇਸ਼ਨ ਦੀ ਤਰਫ, ਠੀਕ ਹੈ, ਕਿ ਅਸੀਂ ਐਸੇ ਘਰ ਬਣਾਈਏ ਜਿਹੜੇ ਡਿਜ਼ਾਸਟਰ ਰੈਜ਼ਿਲੀਐਂਟ ਵੀ ਨੇ, ਜਿਹੜੇ ਜਿਨ੍ਹਾਂ ਦੀ ਸਸਟੇਨੇਬਿਲਿਟੀ ਵੀ ਹੈ, ਜਿਹੜੇ ਕਲਾਈਮੇਟ ਦੇ ਹਵਾਲੇ ਨਾਲ ਸਾਡੇ ਲਈ ਬਿਹਤਰ ਹੋਣ। ਤੇ ਉਹ ਗਾਈਡਲਾਈਨਸ ਵੀ ਅਸੀਂ ਮੁਤਾਰਿਫ ਕਰਾਵਾਂਗੇ ਇਨਸ਼ਾਅੱਲਾ ਇਹ ਆਉਣ ਵਾਲੇ ਸਾਲ ਵਿੱਚ ਇਨਸ਼ਾਅੱਲਾ। ਅੱਛਾ ਖਾਜਾ ਸਾਹਿਬ, ਇੱਕ ਤਾਂ ਮੈਨੂੰ ਥੋੜਾ ਜਿਹਾ ਗਾਈਡ ਕਰਿਆ ਜੇ ਕਿ ਘੱਟ ਤੋਂ ਘੱਟ ਕਿੰਨੇ ਪੈਸੇ ਮਿਲ ਸਕਦੇ ਨੇ ਕਿਸੇ ਨੂੰ, ਔਰ ਜਿਹੜੇ ਵੱਧ ਤੋਂ ਵੱਧ ਕਿੰਨੇ ਮਿਲ ਸਕਦੇ ਨੇ 3 ਮਰਲੇ ਜਾਂ 5 ਮਰਲੇ ਦੇ ਹਿਸਾਬ ਨਾਲ। ਔਰ ਦੂਸਰਾ ਮੈਨੂੰ ਇਹ ਵੀ ਦੱਸਣਾ ਹੈ ਕਿ ਆਮ ਬੰਦੇ ਨੂੰ ਜਦੋਂ ਉਹ ਐਪਲੀਕੇਸ਼ਨ ਦਿੰਦਾ ਹੈ, ਕਿਸੇ ਦੁਕਾਨ ਤੇ ਜਾਂਦਾ ਹੈ, ਉਹਦੇ ਕੋਲ ਪੈਸੇ ਮੰਗੇ ਜਾਂਦੇ ਨੇ, ਇਸ ਹਵਾਲੇ ਨਾਲ ਥੋੜਾ ਜਿਹਾ ਇਹ ਵੀ ਗਾਈਡ ਕਰੋ ਕਿ ਆਮ ਬੰਦਾ ਕਿੰਨੀ ਆਸਾਨੀ ਨਾਲ ਜਿਹੜਾ ਐਪਲੀਕੇਸ਼ਨ ਫਾਰਮ ਫਿਲ ਕਰ ਸਕਦਾ ਹੈ। ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ, ਬੇਸਿਕਲੀ ਕਰਜ਼ੇ ਦੀ ਲਿਮਿਟ ਹੈਗੀ ਹੈ 15 ਲੱਖ ਰੁਪਏ, 1.5 ਮਿਲੀਅਨ, ਠੀਕ ਹੈ। ਤੇ ਉਹਦੀ ਤਾਦਾਦ ਘੱਟ ਤਾਂ ਹੋ ਸਕਦੀ ਹੈ, ਉਹਦੇ 2 ਵਜੂਹਾਤ ਨੇ। ਇੱਕ ਤੇ ਜਿਹੜਾ ਦਰਖਾਸਤ ਗੁਜ਼ਾਰ ਹੈ ਉਹ ਆਪੇ ਕਹਿ ਦੇ ਕਿ ਜੀ ਮੈਨੂੰ 12 ਲੱਖ ਕਰਜ਼ਾ ਚਾਹੀਦਾ, 13 ਲੱਖ ਚਾਹੀਦਾ, ਮੈਂ ਹਿਸਾਬ ਲਾਇਆ ਹੈ, ਇੰਨੇ 'ਚ ਮੇਰਾ ਘਰ ਬਣ ਜਾਣਾ। ਦੂਜਾ ਹੈ ਕਿ ਉਹਦੀ ਜਿਹੜੀ ਬੈਂਕੇਬਿਲਿਟੀ ਹੈ ਉਹ ਚੈੱਕ ਕੀਤੀ ਜਾਂਦੀ ਹੈ ਕਿ ਬਈ
ਫਰਜ਼ ਕਰੋ ਇਹਦੇ 2 ਬੱਚੇ ਨੇ, ਇਹਦੀ ਮਾਨਾ ਇਨਕਮ ਇੰਨੀ ਹੈ, ਇਹਨੇ ਫਲਾਂ ਕਰਜ਼ ਵੀ ਲਿੱਤਾ ਹੋਇਆ ਹੈ, ਇਹਦੀ ਅਸੀਂ ਜੇ 12 ਲੱਖ ਕਰਜ਼ਾ ਕਰੀਏ ਤੇ ਇੰਨੀ ਇਹਦੀ ਕਿਸ਼ਤ ਬਣਦੀ ਹੈ, ਇੰਨੀ ਇਹ ਦੇ ਸਕਦਾ। ਇਹ ਜੇ 15 ਲੱਖ ਕਰਜ਼ਾ ਲਵੇ ਤੇ ਪੂਰੀ ਨਹੀਂ ਦੇ ਸਕਦਾ ਕਿਸ਼ਤ। ਤੇ ਫਿਰ ਜਿਹੜੀਆਂ ਸਾਡੀਆਂ ਟੀਮਸ ਹੁੰਦੀਆਂ ਉਹਦਾ ਕਰਜ਼ਾ ਅਪਰੂਵ ਵੀ ਉਹਨਾਂ ਕਰਦੀਆਂ ਕਿ ਜੀ ਤੁਸੀਂ ਇੰਨੀ ਕਿਸ਼ਤ ਪੇ ਕਰ ਸਕਦੇ ਹੋ ਸਾਡੇ ਹਿਸਾਬ ਨਾਲ, ਤੇ ਤੁਹਾਡਾ ਇਹ ਕਰਜ਼ਾ ਅਪਰੂਵ ਹੋ ਰਿਹਾ। ਠੀਕ ਹੈ, ਇਹ ਉਹਦਾ ਪ੍ਰੋਸੀਜਰ ਹੈ। ਠੀਕ ਹੈ। ਦੂਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਗੇਨ ਸ਼ਫਾਫੀਅਤ ਦੇ ਹਵਾਲੇ ਨਾਲ, ਚੂੰਕਿ ਇਹ ਅਨਫੋਰਚੂਨੇਟਲੀ ਬੜੀ ਕਾਮਨ ਪ੍ਰੈਕਟਿਸ ਹੈ, ਬੜੇ ਜਾਲੀ ਪੋਰਟਲ ਵੀ ਬਣ ਗਏ, ਬੜੇ ਲੋਕਾਂ ਸਾਨੂੰ ਆਈਆਂ ਵੀ ਕਿ ਜੀ ਉਹ ਫਲਾਣ ਨੁੱਕਰ ਤੇ ਦੁਕਾਨਦਾਰ ਕਹਿੰਦਾ ਇੰਨੇ ਪੈਸੇ ਦੇ ਦਿਓ ਜੀ, ਮੈਂ ਜਮ੍ਹਾਂ ਕਰਾ ਦਿਆਂਗਾ, ਮੈਂ ਕਰਜ਼ਾ ਅਪਰੂਵ ਕਰਾ ਦਿਆਂਗਾ। ਅਸੀਂ 12 ਦਫਾ ਕਹਿੰਦੇ ਹਾਂ ਕਿ ਜੀ ਤੁਸੀਂ ਡਾਇਰੈਕਟ ਅਪਲਾਈ ਕਰਨਾ, ਕੋਈ ਹਿਊਮਨ ਇੰਟਰਵੈਂਸ਼ਨ ਨਹੀਂ ਹੈ। ਪਰ ਫਰਜ਼ ਕਰੋ ਜੇ ਸਾਡੇ ਜਿਹੜੇ ਬੈਨੀਫਿਸ਼ਰੀਜ਼ ਨੇ ਮੋਸਟਲੀ ਮੋਰ ਦੈਨ 60% ਉਹ ਰੂਰਲ ਏਰੀਆਜ਼ ਤੋਂ ਦਹੀ ਇਲਾਕਿਆਂ ਤੋਂ, ਤੇ ਜੇ ਉਹਨਾਂ ਨੂੰ ਪੋਰਟਲ ਦੀ ਸਮਝਣ 'ਚ ਕੋਈ ਦੁਸ਼ਵਾਰੀ ਹੁੰਦੀ ਹੈ ਤੇ ਫਾਟਾ ਦੇ ਜਿਹੜੇ ਰੀਜਨਲ ਆਫਿਸਿਸ ਨੇ ਉਹ, ਠੀਕ ਹੈ, ਜਿਹੜੇ ਸਾਡੇ ਮਾਈਕਰੋ ਫਾਈਨੈਂਸ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਜਿਹੜੇ ਰੀਜਨਲ ਲੋਕਲ ਆਫਿਸਿਸ ਨੇ ਉਹ, ਠੀਕ ਹੈ, ਉਹ ਵੀ ਨਾ ਹੋਵੇ ਤੇ ਤੁਹਾਡੇ ਡੀਸੀ ਆਫਿਸਿਸ ਵਿੱਚ ਹੈਲਪ ਡੈਸਕਸ ਬਣੇ ਹੋਏ ਨੇ, ਫਾਟਾ ਹੈੱਡਕੁਆਟਰ ਵਿੱਚ ਹੈਲਪ ਡੈਸਕ ਬਣੇ ਹੋਏ ਠੀਕ ਹੈ, ਹੈ, ਜਿਹਦਾ ਮਕਸਦ ਹੀ ਹੈ ਕਿ ਉਹ ਲੋਕਾਂ ਦੀ ਰਹਿਨੁਮਾਈ ਫਰਮਾਏ। ਉਸ ਤੋਂ ਇਲਾਵਾ ਸਾਡੀ ਹੈਲਪਲਾਈਨ ਮੌਜੂਦ ਹੈ ਜਿਹੜੀ ਕੰਮ ਕਰ ਰਹੀ ਹੁੰਦੀ ਹੈ ਮੁਸਲਸਲ, ਉਹਦਾ ਮਕਸਦ ਹੀ ਹੈ ਕਿ ਲੋਕਾਂ ਦੀ ਇਹ ਰਹਿਨੁਮਾਈ ਫਰਮਾਏ। ਮਰੀਮ ਨਵਾਜ਼ ਸਾਹਿਬਾ ਵੀ ਮਾਸ਼ਾਅੱਲਾ ਬੜਾ ਅੱਛਾ ਕੰਮ ਕਰ ਰਹੀਆਂ ਨੇ ਇਨਫਰਾਸਟ੍ਰਕਚਰ ਦੇ ਹਵਾਲੇ ਨਾਲ। ਪੰਜਾਬ 'ਚ ਵੈਸੇ ਹੀ ਬੜਾ ਜ਼ਿਆਦਾ ਕੰਮ ਚੱਲ ਰਿਹਾ। ਤੁਸੀਂ ਇਹ ਦੱਸੋ ਐਜ਼ ਅ ਡੀਜੀ ਤੁਹਾਡੇ ਵਾਸਤੇ ਕਿੰਨਾ ਚੈਲੰਜਿੰਗ ਕੰਮ ਸੀ ਇਹ, ਕਿ ਇੱਕ ਤਾਂ ਕੁਝ ਅੱਛਾ ਕਰਕੇ ਵੀ ਦਿਖਾਣਾ ਸੀ ਔਰ ਫਿਰ ਮਾਸ਼ਾਅੱਲਾ ਅੱਗੋਂ ਇੰਨਾ ਅੱਛਾ ਰਿਸਪੌਂਸ, ਕਿੰਨਾ ਚੈਲੰਜਿੰਗ ਸੀ ਸ਼ੁਰੂ 'ਚ ਕੰਮ? ਜਦੋਂ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਅਸੀਂ ਇਹ ਪ੍ਰੋਜੈਕਟ ਐਗਜ਼ੀਕਿਊਟ ਕਰਨਾ ਹੈ ਤੇ ਅਨਫੋਰਚੂਨੇਟਲੀ ਬਹੁਤ ਸਾਰੇ ਐਸੇ ਮਾਜ਼ੀ ਦੇ ਪ੍ਰੋਗਰਾਮ ਨੇ ਜਿਹੜੇ ਡਿਲੀਵਰ ਨਹੀਂ ਕਰ ਪਾਏ ਐਜ਼ ਫਾਰ ਐਜ਼ ਹਾਊਸਿੰਗ ਸੈਕਟਰ ਇਜ਼ ਕੰਸਰਨਡ, ਤੇ ਸਾਨੂੰ ਇਹ ਬੈਂਚਮਾਰਕ ਸੈੱਟ ਕਰਨਾ ਸੀ, ਇਹਨੂੰ ਸਕਸੈਸ ਬਣਾਉਣਾ ਸਾਡੇ ਲਈ ਬਹੁਤ ਜ਼ਰੂਰੀ ਸੀ। ਕਿਉਂਕਿ ਇਹੀ ਕਿਹਾ ਜਾਂਦਾ ਸੀ ਕਿ ਜੀ ਇਹ ਤੇ ਨਹੀਂ ਹੋ ਸਕਦਾ, ਇਹ ਕਿਵੇਂ ਹੋਏਗਾ, ਕਿਸ ਤਰ੍ਹਾਂ ਹੋਏਗਾ। ਫਿਰ ਸਾਡੇ ਲਈ ਦੂਸਰਾ ਜਿਹੜਾ ਚੈਲੰਜ ਸੀ ਉਹ ਇਹ ਸੀ, ਇੱਕ ਤੇ ਇਹ ਸਾਡੇ ਲਈ ਬਹਿਸੀਅਤ ਮਹਿਕਮਾ, ਬਹਿਸੀਅਤ ਹਕੂਮਤ ਇਦਾਰਾ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਸੀ। ਦੂਸਰਾ ਆਵਾਮ ਦਾ ਸਰਕਾਰੀ ਸਕੀਮ ਤੇ ਟਰਸਟ ਕਰਨਾ, ਇਹ ਬਹੁਤ ਵੱਡਾ ਇਸ਼ੂ ਹੈ। ਸਾਨੂੰ ਪਹਿਲੇ 6 ਮਹੀਨੇ ਤੇ ਇਹੀ ਸੁਣਨ ਨੂੰ ਮਿਲਦਾ ਰਿਹਾ ਕਿ ਜੀ ਤੁਸੀਂ ਤੇ ਆਪਣੇ ਲੋਕਾਂ ਨੂੰ ਦਿੰਦੇ ਹੋ, ਤੁਸੀਂ ਕਿੱਥੇ ਸਾਨੂੰ, ਤੁਸੀਂ ਗਰੀਬਾਂ ਨੂੰ ਕਿੱਥੇ ਦੇਣਾ। ਬਟ ਅਲਹਮਦੁਲਿਲਾ ਅਸੀਂ ਨਾ ਸਿਰਫ ਇਹਨੂੰ ਇਸਟੈਬਲਿਸ਼ ਕੀਤਾ ਬਲਕਿ ਇਹਨੂੰ ਗਲੋਬਲੀ ਰੈਕਗਨਾਈਜ਼ ਵੀ ਕਰਵਾਇਆ ਅਲਹਮਦੁਲਿਲਾ, ਤੇ ਅਸੀਂ ਇਹਦੇ ਮੁਖਤਲਿਫ ਸਰਵੇਜ਼ ਤੇ ਇਹਦੀ ਮੁਖਤਲਿਫ ਤਰ੍ਹਾਂ ਦੇ ਇਦਾਰਿਆਂ ਨੂੰ ਲਿਆ ਕੇ, ਅਸੀਂ UET ਨੂੰ ਲਿਆ ਕੇ ਇਹਦੇ ਤੇ ਇੱਕ ਰਿਸਰਚ ਪੇਪਰ ਕਰਾਇਆ, ਅਸੀਂ ਲਮਸ ਦੇ ਬੱਚਿਆਂ ਨੂੰ ਲਿਆ ਕੇ ਉਹਨਾਂ ਦੇ ਫੀਲਡ ਵਿਜ਼ਿਟ ਕਰਵਾ ਕੇ ਉਹਨਾਂ ਕੋਲੋਂ ਰਿਪੋਰਟ ਕਰਾਈ ਕਿ ਜੀ ਤੁਸੀਂ ਆਪ ਜਾਓ, ਤੁਸੀਂ ਆਪ ਵੇਖੋ ਕਿ ਵੀ ਤੁਹਾਨੂੰ ਲੱਗਦਾ ਕਿ ਵਾਕਈ ਪੰਜਾਬ ਦੇ ਹਾਊਸਿੰਗ ਮਸਾਇਲ ਅਸੀਂ ਹੱਲ ਕਰ ਰਹੇ ਹਾਂ। ਜਿਹੜਾ ਮੈਂ ਪਹਿਲੇ ਜ਼ਿਕਰ ਕੀਤਾ ਸੀ ਵਰਲਡ ਅਰਬਨ ਫੋਰਮ ਤੇ ਗਏ, ਉੱਥੇ ਸਾਨੂੰ ਕੈਨੇਡਾ ਦੀ ਹਾਊਸਿੰਗ ਡਿਪਾਰਟਮੈਂਟ ਦੇ ਡਾਇਰੈਕਟਰ ਜਨਰਲ ਮਿਲੇ, ਉਹਨਾਂ ਨੇ ਕਿਹਾ ਜੀ ਅਸਾਂ ਵੀ ਰਨ ਕਰ ਰਹੇ ਹਾਂ 5-6 ਪ੍ਰੋਗਰਾਮ, ਸਹੀ, ਪਰ ਸਾਨੂੰ ਬੜੀ ਹੈਰਤ ਹੋਈ ਤੁਹਾਡਾ ਪ੍ਰੋਗਰਾਮ ਵੇਖ ਕੇ ਕਿ ਤੁਸੀਂ ਇੰਟਰਸਟ ਫ੍ਰੀ ਪ੍ਰੋਗਰਾਮ ਕਿਵੇਂ ਚਲਾ ਰਹੇ ਹੋ। ਅਸੀਂ ਤਾਂ ਬਗੈਰ ਇੰਟਰਸਟ ਤੋਂ 1 ਰੁਪਈਆ ਨਹੀਂ ਦਈਏ ਕਿਸੇ ਨੂੰ। ਬਿਲਕੁਲ ਬਿਲਕੁਲ ਨਹੀਂ, ਉਹ ਮਾਸ਼ਾਅੱਲਾ ਹੁਣ ਤੱਕ ਅਸੀਂ ਵੀ ਦੇਖ ਰਹੇ ਹਾਂ, ਹਰ ਤਰਫੋਂ ਹੀ ਤਾਰੀਫਾਂ ਹੋ ਰਹੀਆਂ ਨੇ। ਦੂਸਰਾ ਅਸੀਂ ਖੁਦ ਵੀ ਜਾਵਾਂਗੇ, ਅੱਜ ਘਰ ਵੀ ਦੇਖਾਂਗੇ, ਲੋਕਾਂ ਕੋਲ ਅਸੀਂ ਇਹ ਪੁੱਛਾਂਗੇ ਵੀ ਬਕਾਇਦਾ ਕਿ ਤੁਹਾਨੂੰ, ਤੁਸੀਂ ਤਾਂ ਨਹੀਂ ਕਿਸੇ ਦੀ ਸਿਫਾਰਿਸ਼ ਕਰਵਾਈ। ਔਰ ਦੂਸਰਾ ਸਰ ਮੈਂ ਕਹਿਣਾ ਚਾਹੁੰਦਾ ਕਿ ਇੱਕ ਜ਼ਿੰਮੇਵਾਰੀ ਹੈ ਮਾਸ਼ਾਅੱਲਾ ਬੜੀ, ਕਿ ਕਿਸੇ ਦਾ ਤੁਸੀਂ ਘਰ ਬੰਦਾ ਦੇਖ ਰਹੇ ਹੋ, ਤੁਸੀਂ, ਤੁਹਾਨੂੰ ਵੀ ਅੰਦਰੋਂ ਖੁਸ਼ੀ ਹੁੰਦੀ ਹੈ। ਤੁਸੀਂ ਅੱਗੇ ਦਾ ਕੀ ਪਲਾਨ ਸੋਚਿਆ ਹੈ, ਤੁਹਾਡਾ ਕੀ ਵਿਜ਼ਨ ਹੈ? ਤੁਸੀਂ ਬਾਹਰੋਂ ਵੀ ਹੋ ਕੇ ਆਏ ਹੋ, ਕਿ ਇਸ ਚੀਜ਼ ਨੂੰ ਮਜ਼ੀਦ ਕੀ ਬਿਹਤਰ ਕਰਨਾ ਚਾਹੁੰਦੇ ਹੋ ਇਹਦੇ 'ਚ? ਵੇਖੋ ਜੀ, ਪਹਿਲੀ ਤਾਂ ਚੀਜ਼ ਹੈ ਕਿ ਕੋਈ ਵੀ ਚੀਜ਼ ਜਦੋਂ ਸ਼ੁਰੂ ਕੀਤੀ ਜਾਂਦੀ ਹੈ ਉਹਦੇ 'ਚ ਡੈਫੀਨੇਟਲੀ ਇੰਪਰੂਵਮੈਂਟ ਦੀ ਗੁੰਜਾਇਸ਼ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਗੁਜ਼ਾਰਿਸ਼ ਕੀਤੀ ਕਿ ਜਦੋਂ ਪ੍ਰੋਗਰਾਮ ਸਟਾਰਟ ਹੋਇਆ ਤੇ ਉਹਦੇ ਟਾਰਗੇਟ ਸੀ, ਅਸੀਂ ਮਾਸ਼ਾਅੱਲਾ 3-4 ਵਾਰ ਰਿਵਾਈਜ਼ ਕਰ ਚੁੱਕੇ ਹਾਂ। ਠੀਕ ਹੈ, ਅਸੀਂ ਹੋਰ ਇਹਦੀ ਕੰਡੀਸ਼ਨਸ ਨੂੰ ਇੰਪਰੂਵ ਕਰ ਰਹੇ ਹਾਂ। ਹੁਣ ਸਾਡਾ ਟਾਰਗੇਟ ਹੈ ਕਿ ਇਹਦੀ ਸਸਟੇਨੇਬਿਲਿਟੀ ਅਸਾਂ ਕਿਵੇਂ ਇਨਸ਼ੋਰ ਕਰਨੀ, ਕਿਵੇਂ ਅਸੀਂ ਇਹਦੀ ਗਵਰਨਮੈਂਟ ਤੇ ਰਿਲਾਇੰਸ ਘੱਟ ਕਰਕੇ ਤੇ ਆਪਣੇ ਫੰਡਸ ਜਨਰੇਟ ਕਰਕੇ ਕਿਵੇਂ ਇਹਨੂੰ ਸਸਟੇਨੇਬਲ ਕਰਨਾ ਕਿ ਇਹ ਇੱਕ ਸਿਲਸਿਲਾ ਚੱਲਦਾ ਰਹੇ। ਨੰਬਰ 1। ਨੰਬਰ 2, ਫਿਰ ਤੁਹਾਨੂੰ ਪਤਾ ਹੈ ਮੌਨਸੂਨ ਸ਼ੁਰੂ ਹੋ ਰਿਹਾ ਹੈ, ਹਰ ਸਾਲ ਸਾਡੇ ਬੜੇ ਨੁਕਸਾਨਾਤ ਹੁੰਦੇ ਨੇ, ਘਰ ਬੜੇ ਉਜੜ ਜਾਂਦੇ ਨੇ, ਤਬਾਹ ਹੋ ਜਾਂਦੇ ਨੇ, ਤੇ ਉਹਦੇ ਵਿੱਚ ਡਿਜ਼ਾਸਟਰ ਰੈਜ਼ਿਲੀਅੰਸ ਦਾ ਐਲੀਮੈਂਟ, ਸਸਟੇਨੇਬਿਲਿਟੀ ਦਾ ਐਲੀਮੈਂਟ ਅਸਾਂ ਕਿਵੇਂ ਲਿਆ ਸਕਦੇ ਹਾਂ। ਅੱਛਾ ਸਰ, ਦੁਨੀਆ ਦੇ ਇਨਫਰਾਸਟ੍ਰਕਚਰ 'ਚ ਬਹੁਤ ਅੱਗੇ ਗੁਜ਼ਰ ਗਈ, ਤੇ ਦੁਬਈ ਤੁਸੀਂ ਦੇਖ ਲਓ ਜਾਂ ਚਾਈਨਾ ਦੇਖ ਲਓ, ਤੁਸੀਂ ਇੰਨੀਆਂ ਵੱਡੀਆਂ ਬਿਲਡਿੰਗਾਂ ਨੇ ਉਹ ਦਿਨਾਂ 'ਚ ਬਣਾ ਦਿੰਦੇ ਨੇ। ਔਰ ਕੁਝ ਅਸੀਂ ਵੀ ਸੋਸ਼ਲ ਮੀਡੀਆ ਤੇ ਦੇਖਨੇ ਆ ਕਿ ਸੀਮੈਂਟ ਦੀਆਂ ਜਿਹੜੀਆਂ ਬਣਾ ਰਹੇ ਨੇ, ਉਹ ਬਣੇ ਬਣਾਏ ਘਰ ਰੱਖ ਰਹੇ ਨੇ ਕਿਸੇ ਜਗ੍ਹਾ। ਵੇਖੋ ਜੀ, ਕਹਿਣ ਦੀ ਹੱਦ ਤੱਕ ਤੇ ਮੈਂ ਤੁਹਾਨੂੰ ਬਿਲਕੁਲ ਕਹਿ ਸਕਦਾ ਕਿ ਜੀ ਸਾਡੀ ਕੋਸ਼ਿਸ਼ ਵੀ ਹੋਏਗੀ, ਵਿਜ਼ਨ ਵੀ ਹੈ, ਉਮੀਦ ਵੀ ਹੈ, ਲੇਕਿਨ ਅਸੀਂ 10ਵੇਂ ਸਟੈਪ ਤੇ ਨਹੀਂ ਪਹੁੰਚ ਸਕਦੇ ਪਹਿਲੇ 9 ਸਟੈਪ ਲੈਤੋਂ ਬਗੈਰ। ਤੇ ਅਸੀਂ ਅਜੇ
ਸ਼ਾਇਦ ਟੈਕਨੋਲੋਜੀ ਦੇ ਹਵਾਲੇ ਨਾਲ ਖਾਸ ਕਰ ਕਾਫੀ ਪਿੱਛੇ ਹਾਂ। ਵੇਖੋ ਕੋਈ ਵੀ ਸ਼ੈ ਜਿਹੜੀ ਇੰਪੋਰਟ ਕਰਕੇ ਕੀਤੀ ਜਾ ਸਕਦੀ ਹੈ ਉਹ ਬਹੁਤ ਜ਼ਿਆਦਾ ਰਿਲਾਇਬਲ ਨਹੀਂ ਹੁੰਦੀ, ਠੀਕ ਹੈ। ਦੂਸਰਾ ਹੈ ਕਿ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜੋ ਵੀ ਕੰਮ ਹੋ ਰਿਹਾ ਹੈ ਉਹ ਆਪਣੇ ਕਲਾਈਮੇਟ, ਆਪਣੀ ਟੋਪੋਗ੍ਰਾਫੀ, ਆਪਣੀ ਟੋਪੋਲੋਜੀ ਦੇ ਹਵਾਲੇ ਨਾਲ ਉਹ ਕੰਮ ਕਰ ਰਹੇ ਹੁੰਦੇ ਨੇ, ਠੀਕ ਹੈ। ਕੋਈ ਐਸਾ ਘਰ ਜਿਹੜਾ ਤੁਸੀਂ ਦੇਖਿਆ ਹੋਏ ਤੇ ਤੁਸੀਂ ਕਿਹਾ ਹੋਵੇ ਯਾਰ ਬੜਾ ਪਿਆਰਾ ਘਰ ਬਣਾਇਆ ਇਸ ਬੰਦੇ ਨੇ 15 ਲੱਖ 'ਚ? ਮੇਰਾ ਖਿਆਲ ਹੈ ਮੈਂ ਪੂਰੇ ਪੰਜਾਬ 'ਚ ਤਾਂ ਨਹੀਂ ਜਾ ਸਕਿਆ ਪਰ ਤਕਰੀਬਨ 15-16 ਜ਼ਿਲ੍ਹਿਆਂ 'ਚ ਗਿਆ, ਠੀਕ ਹੈ। ਤੇ ਅਮੂਮੀ ਤੌਰ ਤੇ ਸਾਨੂੰ ਲੋਕੀ ਕਹਿੰਦੇ ਨੇ ਕਿ ਯਾਰ 15 ਲੱਖ 'ਚ ਕਿਹੜਾ ਘਰ ਬਣਦਾ? ਹਾਂਜੀ, ਇਟਸ ਅ ਵੈਰੀ ਕਾਮਨ ਕੁਐਸਚਨ ਕਿ ਜੀ 15 ਲੱਖ 'ਚ ਕਿਹੜਾ ਘਰ ਬਣਦਾ? ਹਾਂਜੀ ਸਰ ਤੁਸੀਂ ਯਕੀਨ ਕਰੋ, ਲਾਹੌਰ ਵਿੱਚ ਵੀ, ਦੂਜੇ ਅਜ਼ਲਾ ਵਿੱਚ ਵੀ, ਸਾਊਥ ਵਿੱਚ ਵੀ ਠੀਕ ਹੈ। ਲੋਕਾਂ ਆਪ ਜਿੰਨਾ ਆਪ ਘਰ ਬਣਾਏ ਨੇ, ਬਹੁਤ ਸੇ ਐਸੇ ਲੋਕ ਨੇ ਸਾਡੇ ਜਿਹੜੇ ਦਿਹਾੜੀਦਾਰ ਤਬਕਾ ਹੈ ਜਾਂ ਮਜ਼ਦੂਰ ਤਬਕਾ ਹੈ, ਉਹਨਾਂ ਨੇ ਆਪ ਘਰ ਬਣਾਏ ਨੇ। ਵੱਡੇ ਵੱਡੇ ਮਾਸ਼ਾਅੱਲਾ ਖੂਬਸੂਰਤ ਘਰ ਬਣੇ ਨੇ, ਬੇਸਿਕ ਸਟਰਕਚਰ ਹੈ, ਉਹ ਕੋਈ ਲਗਜ਼ਰੀ ਘਰ ਨਹੀਂ ਹੈਗੇ, ਇਟਸ ਅੰਡਰਸਟੂਡ। ਪਰ ਉਹ ਐਡੇ ਐਡੇ ਪਿਆਰੇ ਘਰ ਬਣੇ ਨੇ ਕਿ ਤੁਹਾਨੂੰ ਵੇਖ ਕੇ ਖੁਸ਼ੀ ਹੁੰਦੀ ਹੈ, ਬਿਕੋਜ਼ ਅਸੀਂ ਹਰ ਕਿਸੇ ਨੂੰ ਕਹਿੰਦੇ ਹਾਂ ਕਿ ਇਹ ਇੱਕ ਘਰ ਨਹੀਂ, ਇਹ ਹਰ ਘਰ ਇੱਕ ਸਟੋਰੀ ਹੈ। ਬਿਲਕੁਲ, ਹਰ ਘਰ ਇੱਕ ਇਮੋਸ਼ਨ ਹੈ। ਬਿਲਕੁਲ ਬਿਲਕੁਲ। ਤੇ ਸਾਡੇ ਵਰਗੇ ਜਿਹੜੇ ਮਤਵਸਤ ਤਬਕੇ ਦੇ ਲੋਕ ਨੇ, ਉਹਨਾਂ ਲਈ ਘਰ ਬਣਾਉਣਾ ਆਪਣੇ ਆਪ ਵਿੱਚ ਇੱਕ ख्वाब ਹੁੰਦਾ। ਚੈਲੰਜ ਬਹੁਤ ਮਤਲਬ ਜਿਹੜੇ ਕੋਈ ਤੁਹਾਡੇ ਜ਼ਿੰਦਗੀ 'ਚ 3-4 ਚੈੱਕ ਪੁਆਇੰਟ ਹੁੰਦੇ ਨੇ, ਉਹਦੇ 'ਚੋਂ ਘਰ ਬਣਾਉਣਾ ਇਜ਼ ਵਨ ਆਫ ਦ ਬਿਗੇਸਟ ਚੈਲੰਜਸ। ਤੇ ਉਹ ਸ਼ਖਸ ਜਿਹਦੇ ਸਿਰ ਤੇ ਛੱਤ ਨਹੀਂ ਹੈ, ਜਿਹਦੇ ਬੱਚਿਆਂ ਦੇ ਸਿਰ ਤੇ ਛੱਤ ਨਹੀਂ, ਉਹਨੂੰ ਜਦੋਂ ਛੱਤ ਮਿਲਦੀ ਹੈ ਤੇ ਉਹਦੇ ਵਿੱਚ ਉਹਦਾ ਇਮੋਸ਼ਨ ਵੀ ਇਨਵੋਲਵ ਹੁੰਦਾ। ਤੇ ਅਸੀਂ ਅਲਹਮਦੁਲਿਲਾ ਬਹੁਤ ਖੂਬਸੂਰਤ ਘਰ ਵੀ ਵੇਖੇ ਨੇ, ਸਾਨੂੰ ਬੜੀ ਖੁਸ਼ੀ ਵੀ ਹੋਈ ਹੈ ਕਿ ਲੋਕੀ ਐਡੇ ਸ਼ੌਕ ਨਾਲ ਤੇ ਐਡੀ ਮਿਹਨਤ ਨਾਲ ਆਪ ਬਣਾ, ਜਿਹੜੀ ਸਾਡੀ ਖਵਾਤੀਨ ਬੈਨੀਫਿਸ਼ਰੀਜ਼ ਨੇ, ਅਸੀਂ ਜਿੱਥੇ ਜਿੱਥੇ ਗਏ ਹਾਂ ਉਹ ਆਪ ਔਨ ਸਾਈਟ ਮੌਜੂਦ ਸਨ ਕਿ ਜੀ ਸਾਨੂੰ ਖੁਸ਼ੀ ਬੜੀ ਹੈ ਕਿ ਸਾਡਾ ਘਰ ਬਣ ਰਿਹਾ। ਤੇ ਅਲਹਮਦੁਲਿਲਾ ਤੁਸੀਂ ਵੀ ਵਿਜ਼ਿਟ ਕਰੋਗੇ, ਮੈਨੂੰ ਉਮੀਦ ਹੈ ਇਨਸ਼ਾਅੱਲਾ ਤੁਹਾਨੂੰ ਵੀ ਪਸੰਦ ਆਉਣਗੇ। ਅੱਛਾ ਸਰ, ਕੋਈ ਬੰਦਾ ਕਰਜ਼ਾ ਲੈਂਦਾ ਹੈ, ਉਹਦੀ ਡੈਥ ਹੋ ਜਾਂਦੀ ਹੈ, ਉਹਦੇ ਬੀਵੀ ਬੱਚੇ ਪਿੱਛੇ ਰਹਿ ਜਾਂਦੇ ਨੇ, ਇੱਕ ਤਾਂ ਮੈਨੂੰ ਇਹ ਦੱਸੋ ਤਰੀਕੇਕਾਰ ਕੀ ਹੋਏਗਾ ਉਹਦੀ ਕਿਸ਼ਤ ਦਾ? ਕਿਆ ਹੁਕੂਮਤ ਵੀ ਕੁਝ ਐਸੀਆਂ ਚੀਜ਼ਾਂ ਦੇਖੇਗੀ ਕਿ ਉਹ ਫੌਤ ਹੋ ਗਿਆ, ਬੀਵੀ ਬੱਚੇ ਨੇ, ਕੋਈ ਹੁਕੂਮਤ ਉਹਨਾਂ ਨੂੰ ਵੀ ਸਪੋਰਟ ਕਰੇਗੀ ਕਿਸੇ ਹਵਾਲੇ ਨਾਲ? ਦੇਖੋ ਜੀ, ਅਗੇਨ ਮੈਂ ਕਹਾਂਗਾ ਕਿ ਇਹ ਚੀਫ ਮਿਨਿਸਟਰ ਸਾਹਿਬਾ ਦਾ ਬਹੁਤ ਵੱਡਾ ਸਮਝੋ ਇਹਸਾਨ ਹੈ ਇੱਕ ਤਰ੍ਹਾਂ ਦਾ। ਉਹਨਾਂ ਨੇ ਇਸ ਚੀਜ਼ ਨੂੰ ਸਮਝਦੇ ਹੋਏ ਤੇ ਇਹਦੀ ਸੈਂਸਿਟੀਵਿਟੀ ਨੂੰ ਸਮਝਦੇ ਹੋਏ ਕੈਬਨਿਟ ਨੇ ਇਹ ਅਪਰੂਵ ਕੀਤੀ ਸਾਡੇ ਇਹ ਪ੍ਰੋਗਰਾਮ ਦੀ ਚੀਜ਼ ਕਿ ਖੁਦਾ ਨਾ ਖਾਸਤਾ ਜੇ ਕੋਈ ਬੋਰੋਵਰ ਹੈ, ਬੈਨੀਫਿਸ਼ਰੀ ਹੈ, ਉਹਦੀ ਦੌਰਾਨੇ ਕਰਜ਼ਾ ਵਫਾਤ ਹੋ ਜਾਂਦੀ ਹੈ ਤੇ ਉਹਦਾ ਕਰਜ਼ਾ ਵੇਵ ਆਫ ਕਰ ਦਿੱਤਾ ਜਾਏਗਾ। ਠੀਕ ਹੈ। ਉਹ ਕਰਜ਼ਾ ਜਿਹੜਾ ਉਹ ਹੁਕੂਮਤ ਪੇ ਕਰੇਗੀ। ਜ਼ਬਰਦਸਤ। ਤੇ ਉਹ ਨਾ ਉਹਦੇ ਬੀਵੀ ਬੱਚਿਆਂ ਤੇ ਨਾ ਲਵਾਇਕੀਨ ਤੇ ਕਿਸੇ ਤੇ ਕੋਈ ਉਹਦਾ ਬੋਝ ਨਹੀਂ ਆਏਗਾ। ਜ਼ਬਰਦਸਤ। ਸਾਡੇ ਕੋਲ ਅਨਫੋਰਚੂਨੇਟਲੀ ਤਕਰੀਬਨ ਕੋਈ 100-125 ਦੇ ਕਰੀਬ ਐਸੇ ਕੇਸਿਸ ਨੇ ਜਿਨ੍ਹਾਂ ਦਾ ਇੰਤਕਾਲ ਹੋਇਆ ਤੇ ਉਹ ਕਰਜ਼ੇ ਹੁਕੂਮਤ ਨੇ ਵੇਵ ਆਫ ਕੀਤੇ। ਜ਼ਬਰਦਸਤ, ਇਹ ਤਾਂ ਮਾਸ਼ਾਅੱਲਾ ਬੜਾ ਜ਼ਬਰਦਸਤ ਤੁਸੀਂ ਦੱਸਿਆ ਸਾਨੂੰ। ਅੱਛਾ ਸਰ, ਮੈਂ ਦੇਖ ਰਿਹਾ ਸੀ ਇੱਕ ਜਗ੍ਹਾ ਪੜ੍ਹ ਰਿਹਾ ਸਾਂ ਕਿ ਇੰਨੇ ਮਰਦ ਨੇ, ਇੰਨੀਆਂ ਖਵਾਤੀਨ ਨੇ ਐਪਲੀਕੈਂਟ, ਔਰ ਵਿੱਚ ਟਰਾਂਸਜੈਂਡਰ ਵੀ ਸ਼ਾਮਲ ਸਨ। ਇੱਕ ਤਾਂ ਮੈਨੂੰ ਦੱਸੋ ਸਰ, ਕੋਈ ਸਪੈਸੀਫਾਈ ਕੀਤਾ ਜਾਂਦਾ ਹੈ ਕਿ ਇੰਨੇ ਅਸੀਂ ਮਰਦਾਂ ਨੂੰ ਦਿਆਂਗੇ, ਇੰਨੀਆਂ ਖਵਾਤੀਨ ਨੂੰ ਦਿਆਂਗੇ ਜਾਂ ਇੰਨਾ ਟਰਾਂਸਜੈਂਡਰ ਨੂੰ ਦਿਆਂਗੇ, ਜਾਂ ਓਵਰਆਲ ਜਿਵੇਂ ਐਪਲੀਕੈਂਟ ਤੁਹਾਡੇ ਕੋਲ ਆ ਰਹੇ ਨੇ ਤੁਸੀਂ ਉਹ ਉਸੇ ਤਰ੍ਹਾਂ ਉਹਨਾਂ ਨੂੰ ਮਿਲ ਰਹੇ? ਜੀ ਅਗੇਨ ਮੈਂ ਸਮਝਣਾ ਕਿ ਇਸ ਪ੍ਰੋਗਰਾਮ ਦੀ ਇੱਕ ਖਸੂਸੀਅਤ ਹੈ ਜਾਂ ਇੱਕ ਤੁਸੀਂ ਸਮਝ ਲਓ ਅਚੀਵਮੈਂਟ ਹੈ। ਇਹਦੇ 'ਚ ਅਸੀਂ ਕਿਸੇ ਕਿਸਮ ਦੀ ਕੋਈ ਜਿਹਨੂੰ ਕਹਿੰਦੇ ਨੇ ਨਾ ਸਿਆਸੀ, ਸਮਾਜੀ, ਰਿਲੀਜੀਅਸ, ਕੋਈ ਕਿਸੇ ਕਿਸਮ ਦੀ ਮਜ਼ਹਬੀ ਤਫਰੀਕ ਨਹੀਂ ਰੱਖੀ ਹੋਈ। ਸਾਡੇ ਕੋਲ ਜੈਂਡਰ ਵਾਈਜ਼ ਵੀ ਇਨਕਲੂਸਿਵ ਪ੍ਰੋਗਰਾਮ ਹੈ। ਇੱਕ ਵੱਡੀ ਤਾਦਾਦ ਸਾਡੀ ਖਵਾਤੀਨ ਬੈਨੀਫਿਸ਼ਰੀਜ਼ ਦੀ ਜਿਹੜੀਆਂ ਆਪ ਲੈਂਡ ਓਨਰਸ ਨੇ 14%, ਉਹ ਸ਼ਾਮਿਲ ਨੇ, ਠੀਕ ਹੈ। ਟਰਾਂਸਜੈਂਡਰ ਵੀ ਸ਼ਾਮਿਲ ਨੇ, ਮੁਖਤਲਿਫ ਮਜ਼ਾਹਿਬ ਦੇ ਲੋਕ ਵੀ ਸ਼ਾਮਿਲ ਨੇ ਤੇ ਬਿਲਾ ਤਫਰੀਕ ਕਿਸੇ ਦੀ ਭਾਵੇਂ ਸਿਆਸੀ, ਮਜ਼ਹਬੀ ਵਾਬਸਤਗੀ ਕਿਸੇ ਵੀ ਕਿਸਮ ਦੀ ਹੋਏ, ਉਹਦੇ 'ਚ ਕੋਈ ਕਿਸੇ ਕਿਸਮ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੈ। ਜੋ ਬੰਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਤੇ ਆਏਗਾ ਉਹਨੂੰ ਫੈਸਿਲਿਟੇਟ ਕੀਤਾ ਜਾਏਗਾ। ਅੱਛਾ ਸਰ, ਇੱਕ ਲੈਟਰ ਦਾ ਵੀ ਬੜਾ ਚਰਚਾ ਹੋ ਰਿਹਾ, ਤੁਹਾਨੂੰ ਬਾਹਰ ਦੇ ਮੁਲਕਾਂ ਤੋਂ ਖਤ ਵੀ ਆ ਰਹੇ ਨੇ, ਐਪਰੀਸੀਏਸ਼ਨ ਲੈਟਰ ਵੀ ਮਿਲ ਰਹੇ ਨੇ, ਕੁਝ ਇਹਦੇ ਬਾਰੇ ਵੀ ਦੱਸੋ ਸਾਨੂੰ। ਜੀ ਅਸੀਂ ਜਿਹੜੀ ਸ਼ਿਰਕਤ ਕੀਤੀ ਵਰਲਡ ਅਰਬਨ ਫੋਰਮ, ਇਹ ਹਰ 2 ਸਾਲ ਬਾਅਦ ਹੁੰਦਾ, ਇੱਕ ਗਲੋਬਲ ਇਵੈਂਟ ਹੈ। ਤੇ ਇਸ ਵਾਰੀ ਵਰਲਡ ਅਰਬਨ ਫੋਰਮ ਦਾ ਜਿਹੜਾ ਥੀਮ ਸੀ ਉਹ ਹਾਊਸਿੰਗ 'ਤੇ ਸੀ, ਹਾਊਸਿੰਗ ਫॉर ਆਲ। ਤੇ ਅਸੀਂ ਉਹਦੇ 'ਚ ਸ਼ਿਰਕਤ ਕੀਤੀ, ਸਾਡੇ ਪ੍ਰਪੋਜ਼ਲਸ ਐਕਸੈਪਟ ਹੋਏ ਤੇ ਮੈਂ ਬੇहद ਸ਼ੁਕਰਗੁਜ਼ਾਰ ਹਾਂ ਚੀਫ ਮਿਨਿਸਟਰ ਸਾਹਿਬਾ ਦਾ। ਉਹਨਾਂ ਨੇ ਅਸੀਂ ਉਹਨਾਂ ਰਿਕੁਐਸਟ ਕੀਤੀ, ਉਹ ਉੱਥੇ ਆਏ, ਮਾਸ਼ਾਅੱਲਾ ਪਾਕਿਸਤਾਨ ਪਵੇਲੀਅਨ ਉੱਥੇ ਸੀ। ਪਾਕਿਸਤਾਨ ਦੀ ਰਿਪਰੈਜ਼ੈਂਟੇਸ਼ਨ ਵਰਲਡ ਅਰਬਨ ਫੋਰਮ 'ਤੇ ਦੁਨੀਆ 'ਚ ਪਹਿਲੀ ਵਾਰ ਹੋਈ, ਸਾਡੀ ਬੜੀ ਪਜ਼ੀਰਾਈ ਹੋਈ। ਤੇ ਉਸੇ ਸਿਲਸਿਲੇ ਵਿੱਚ UN ਹੈਬਿਟੈਟ ਨੇ ਸਾਨੂੰ ਇੱਕ ਐਪਰੀਸੀਏਸ਼ਨ ਲੈਟਰ ਐਕਸਟੈਂਡ ਕੀਤਾ ਤੇ ਉਹਨਾਂ ਨੇ ਇਸ ਖੁਆਇਸ਼ ਦਾ ਇਜ਼ਹਾਰ ਵੀ ਕੀਤਾ ਕਿ ਉਹ ਵੀ
ਪਾਕਿਸਤਾਨ ਵਿੱਚ ਪੰਜਾਬ ਵਿੱਚ ਕੋਈ ਇਸ ਤਰ੍ਹਾਂ ਦੀ ਨੋਈਅਤ ਦਾ ਪ੍ਰੋਗਰਾਮ ਕਰਨਾ ਚਾਹਣਗੇ ਜਿੱਥੇ ਸ਼ਹਿਰ ਤੇ ਸ਼ਹਿਰੀਆਂ ਦੇ ਮਸਾਇਲ ਨੂੰ ਉਜਾਗਰ ਕੀਤਾ ਜਾਏ ਤੇ ਉਹਨਾਂ ਦੇ ਸੋਲੂਸ਼ਨ ਬਾਰੇ ਗੱਲ ਕੀਤੀ ਜਾਏ।